कि मैं बाबे नजमी नूं की कवां। मैनू सिर्फ तुसीं ये कह लो कि मैं इंसानियत दा शायर हाँ। ਇਹ ਇੰਤਹਾਈ ਮਾਜ਼ਰਤ ਦੇ ਨਾਲ ਕਿ ਸਾਡੀ ਜ਼ੁਬਾਨ ਜਿਹੜੀ ਪੰਜਾਬੀ ਉਹ ਬੋਲਣ ਲੱਗੇ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਪਿੱਛੇ ਜਾ ਰਹੀ ਹੈ। ਇਹ ਬੜਾ ਕੀ ਵਜ੍ਹਾ ਵਾ? ਸਾਡਾ ਮਰਦ ਜਿਹੜੇ ਨੇ, ਬੰਦੇ ਜਿਹੜੇ ਨੇ ਸਾਡੇ, ਉਹ ਇੰਨੇ ਖੌਫਜ਼ਦਾ ਨਹੀਂ ਹੈ। ਸਾਨੂੰ ਨੁਕਸਾਨ ਸਾਡੀਆਂ ਬੀਬੀਆਂ ਪਹੁੰਚਾ ਵਾਹ 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 ਵਾਹ। ਪੰਜਾਬੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਨਾ ਉਹ ਸਾਡੀਆਂ ਬੀਬੀ, ਉਹ ਸਿਰਫ ਮਾਡਰਨ ਬਣਨ ਦੇ ਚੱਕਰ 'ਚ ਚਨਾ ਕਿ ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ। ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਅੱਜ ਸਾਡੇ ਨਾਲ ਇੱਕ ਐਸੇ ਮਹਿਮਾਨ ਮੌਜੂਦ ਨੇ ਜਿਹੜੇ ਆਪਣੇ ਮੁਸ਼ਾਹਿਦੇ ਦੇ ਨਾਲ ਤੇ ਆਪਣੇ ਲਫ਼ਜ਼ਾਂ ਦੇ ਨਾਲ ਮੁਆਸ਼ਰੇ ਦੇ ਦਰਦ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਲੋਕਾਂ ਦੀ ਹਕੀਕੀ ਜ਼ਿੰਦਗੀ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਜਾਂਦੀ ਹੈ। ਇਹ ਪੰਜਾਬੀ ਦੇ ਵਾਹਦ ਸ਼ਾਇਰ ਨੇ ਜਿਨ੍ਹਾਂ ਨੇ ਲੋਕਾਂ ਦੇ ਬਾਰੇ 'ਚ ਲਿਖਿਆ, ਲੋਕਾਂ ਦੇ ਦਰਦ ਨੂੰ ਲਿਖਿਆ, ਮੁਆਸ਼ਰੇ ਦੀ ਜ਼ੁਲਮ ਨੂੰ ਸਿਤਮ ਨੂੰ ਲਿਖਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਇਸ ਚੀਜ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਗਰੀਬ ਹੈ ਤੇ ਉਹ ਗਰੀਬ ਤਰ ਹੀ ਰਹਿੰਦਾ ਹੈ ਤੇ ਜਿਹੜਾ ਅਮੀਰ ਹੈ ਉਹ ਅਮੀਰ ਤਰ ਹੋਈ ਜਾਂਦਾ ਹੈ। ਤੇ ਅੱਜ ਸਾਡੇ ਨਾਲ ਬਹੁਤ ਹੀ ਵਧੀਆ ਸ਼ਾਇਰ, ਤੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਤਾਰੁਫ ਕਰਾ ਸਕਾਂ, ਲੇਕਿਨ ਬਸ ਮੈਂ ਆਪਣੇ ਅਦਨਾ ਅਲਫਾਜ਼, ਛੋਟੇ ਮੋਟੇ ਅਲਫਾਜ਼ਾਂ ਦੇ ਨਾਲ ਉਹਨਾਂ ਦਾ ਤਾਰੁਫ ਕਰਵਾਇਆ ਹੈ। ਤੇ ਅੱਜ ਸਾਡੇ ਨਾਲ ਬਾਬਾ ਨਜਮੀ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲ ਕਰਾਂਗੇ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਜ੍ਹਾ ਹੈ ਸਾਡੀ ਮਾਂ ਬੋਲੀ ਜ਼ਬਾਨ ਜਿਹੜੀ ਪੰਜਾਬੀ ਹੈ ਕਿਉਂ ਪਿੱਛੇ ਰਹਿ ਰਹੀ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ। ਬਿਸਮਿਲ੍ਲਾ ਜੀ, ਬੜੀ ਮੁਹੱਬਤ ਨਾਸਿਰ ਸਾਹਿਬ। ਸਭ ਤੋਂ ਪਹਿਲੇ ਤੇ ਮੈਂ ਅੰਡੋਜ਼ ਟੀਵੀ ਜਿਹੜਾ ਉਹਦਾ ਸ਼ੁਕਰੀਆ ਇਖਲਾਕੀ ਤੌਰ ਤੇ। ਬਹਰਹਾਲ ਮੈਂ ਸਭ ਤੋਂ ਪਹਿਲੇ ਸੁਣਨ ਵਾਲਿਆਂ ਨੂੰ ਤੇ ਵੇਖਣ ਵਾਲਿਆਂ ਨੂੰ ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ ਤੇ ਪ੍ਰਣਾਮ ਮੇਰੇ ਵੱਲੋਂ ਸਾਰੇ ਲੋਕਾਂ ਨੂੰ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਇਸ ਵੇਲੇ ਵੇਖ ਰਹੇ ਨੇ। ਬਹਰਹਾਲ ਤੁਸੀਂ ਸਵਾਲ ਦੁਬਾਰਾ ਜ਼ਰਾ ਕਰ ਦਿਓ। ਅੱਛਾ, ਮੈਂ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਇਹ ਕਰਾਂਗਾ ਕਿ ਬਾਬਾ ਜੀ ਤੁਸੀਂ ਸਾਨੂੰ ਇਹ ਦੱਸੋ ਸਭ ਤੋਂ ਪਹਿਲੇ ਕਿ ਮੈਂ ਬਾਬੇ ਨਜਮੀ ਨੂੰ ਕੀ ਕਵਾਂ? ਇੱਕ ਮੁਆਸ਼ਰੇ ਦਾ ਮੁਸ਼ਾਹਿਦਾ ਕਰਨ ਵਾਲਾ ਸਰਜਨ ਕਵਾਂ, ਪੰਜਾਬੀ ਦਾ ਸ਼ਾਇਰ ਕਵਾਂ, ਜਾਂ ਪੰਜਾਬੀ ਜ਼ਬਾਨ ਦੀ ਤਰਵੀਜ ਦਾ ਇੱਕ ਦਾਈ ਕਵਾਂ? ਮੈਨੂੰ ਸਿਰਫ ਤੁਸੀਂ ਇਹ ਕਹਿ ਲਓ ਕਿ ਮੈਂ ਇਨਸਾਨੀਅਤ ਦਾ ਸ਼ਾਇਰ ਹਾਂ, ਇਨਸਾਨੀਅਤ ਨਾਲ ਪਿਆਰ ਕਰਨ ਵਾਲਾ ਔਰ ਇਨਸਾਨ ਹਾਂ। ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਬਾਅਦ ਦੀਆਂ ਨੇ। ਠੀਕ ਹੈ ਕਿ ਕੌਣ ਕੀ ਹੈ ਨਹੀਂ, ਸਭ ਤੋਂ ਪਹਿਲੇ ਇਨਸਾਨ, ਉਸ ਤੋਂ ਬਾਅਦ ਇਨਸਾਨਾਂ ਨਾਲ ਮੁਹੱਬਤ ਪਿਆਰ ਹੀ ਇਹ ਬਿਹਤਰ ਹੈ ਕਿ ਜਿਹਦੇ ਨਾਲ ਉਹ ਗੱਲ ਕਰਨਾ ਚਾਹੁੰਦਾ। ਮੈਂ ਜ਼ਿੰਦਗੀ 'ਚ ਹਮੇਸ਼ਾ ਉਹੀ ਗੱਲ ਕੀਤੀ ਹੈ ਜਿਹਦੇ ਨਾਲ ਇਨਸਾਨ ਇੱਕ ਦੂਜੇ ਦੇ ਨੇੜੇ ਆਵੇ, ਮੁਹੱਬਤ ਕਰੇ। ਕਿਉਂਕਿ ਕਾਇਨਾਤ ਜਿਹੜੀ ਹੈ ਉਹ ਜਿੰਨੀ ਵੀ ਕਾਇਨਾਤ ਹੈ, ਦੁਨੀਆ ਹੈ, ਜਿੱਥੋਂ ਤੱਕ ਇਨਸਾਨ ਹੈ, ਅਗਰ ਉਹਦੇ ਜੁੱਸੇ ਨੂੰ ਲਿੱਤਾ ਜਾਏ, ਉਹਦੇ ਪੂਰੇ ਕਦਕਾਠ ਨੂੰ ਲਿੱਤਾ ਜਾਏ ਤੇ ਉਹ ਇੱਕੋ ਜਿਹਾ ਹੈ। ਬਲਕਿ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਕਿ ਇਨਸਾਨ ਦੀ ਮਸ਼ੀਨਰੀ ਜਿਹੜੀ ਅੰਦਰ ਦੀ ਬਣਾਵਟ ਜਿਹੜੀ ਹੈ ਉਹ ਇੱਕੋ ਬਣੀ ਹੈ। ਤੇ ਵੱਖ ਕਿਉਂ? ਮੈਨੂੰ ਉਹਦੇ ਨਾਲ ਵੱਖ ਤੇ ਇਖਤਲਾਫ ਹੈ ਕਿ ਇਨਸਾਨ ਹੈ, ਇਨਸਾਨ ਭਾਵੇਂ ਉਹ ਕੈਨੇਡਾ ਦਾ ਹੋਵੇ, ਅਮਰੀਕਾ ਦਾ ਹੋਵੇ, ਚਾਈਨਾ, ਜਿਸ ਜਗ੍ਹਾ ਦਾ ਵੀ ਉਹ ਇਨਸਾਨ ਹੈ। ਉਹ ਮੇਰੇ ਵਰਗਾ ਹੈ। ਰੰਗ ਢੰਗ ਸ਼ਕਲ ਉਹ ਵੱਖਰੀ ਹੋ ਸਕਦੀ, ਲੇਕਿਨ ਅੱਖਾਂ, ਨੱਕ, ਮੂੰਹ, ਚਿਹਰਾ, ਜੁੱਸਾ, ਬਾਹਾਂ ਇੱਕੋ ਜਿਹੀਆਂ ਨੇ। ਜਿਹੜੀ ਮੈਂ ਗੱਲ ਵੱਡੀ ਗੱਲ ਕਿ ਮਸ਼ੀਨਰੀ ਇੱਕੋ ਜਿਹੀ ਹੈ, ਬਿਲਕੁਲ ਜੀ, ਸਟਰਕਚਰ ਜਿਹੜਾ ਕੁਦਰਤ ਨੇ ਬਣਾਇਆ ਉਹ ਇੱਕੋ ਜਿਹਾ ਹੈ। ਇਸ ਲਈ ਮੈਨੂੰ ਸਾਰੀ ਦੁਨੀਆ ਨਾਲ ਮੁਹੱਬਤ ਹੈ। ਅੱਛਾ ਬਾਬਾ ਜੀ, ਜਦੋਂ ਵੀ ਇਹ ਪੰਜਾਬੀ ਦੀ ਗੱਲ ਹੁੰਦੀ ਹੈ, ਪੰਜਾਬੀ ਦਾ ਜ਼ਿਕਰ ਹੁੰਦਾ ਹੈ, ਉਹ ਭਾਵੇਂ ਹਮਸਾਇਆ ਦੇਸ਼ ਹੋਵੇ ਜਾਂ ਸਾਡਾ ਆਪਣਾ ਦੇਸ਼ ਹੋਵੇ, ਦੋਨੋਂ ਮੁਲਕਾਂ ਦੀ ਜਦੋਂ ਵੀ ਪੰਜਾਬੀ ਦੀ ਗੱਲ ਹੋਈ ਹੈ ਤੁਹਾਡਾ ਨਾਮ ਲਾਜ਼ਮੀ ਆਉਂਦਾ ਹੈ। ਲੇਕਿਨ ਅੱਜ ਅਸੀਂ ਇੱਥੇ ਬਹਿ ਕੇ ਇਹਦਾ ਹੱਲ ਲੱਭਣਾ ਹੈ ਕਿ ਕੀ ਮਸਲਾ ਹੈ ਕਿ ਪੰਜਾਬੀ ਜ਼ੁਬਾਨ, ਸਾਡੀ ਮਾਂ ਬੋਲੀ ਜ਼ੁਬਾਨ ਜਿਹੜੀ ਹੈ, ਇਹ ਇੰਤਹਾਈ ਮਾਜ਼ਰਤ ਦੇ ਨਾਲ ਕਿ ਸਾਡੀ ਜ਼ੁਬਾਨ ਜਿਹੜੀ ਪੰਜਾਬੀ ਉਹ ਬੋਲਣ ਲੱਗੇ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਪਿੱਛੇ ਜਾ ਰਹੀ ਹੈ। ਕੀ ਵਜ੍ਹਾ ਵਾ? ਇਹ ਬੜਾ ਸਵਾਲ ਅੱਜ ਵੇਲੇ ਅੱਜ पूरी दुनिया से गूंज रहे हैं। हिंदुस्तान च भी प्रॉब्लम है और पाकिस्तान च भी, ऐस पंजाब च भी और चढ़ते पंजाब च भी। ये साडा लैंदा पंजाब लैंदा। इस तरह कैनेडा
ਜਿੱਥੇ ਉੱਥੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀ ਪੰਜਾਬੀ ਰਹਿੰਦੇ ਨੇ ਔਰ ਸਿੱਖ ਬਰਾਦਰੀ ਜਿਹੜੀ ਉਹ ਵੀ ਪੰਜਾਬੀ ਹੈ। ਮੈਂ ਅਸੀਂ ਉਹਨਾਂ ਨੂੰ ਸਿੱਖ ਨਹੀਂ ਕਹਿੰਦੇ, ਉਹ ਸਾਡੇ ਪੰਜਾਬੀ ਭਰਾ ਨੇ ਲਿਹਾਜ਼ਾ। ਲੇਕਿਨ ਇਹ ਸਵਾਲ ਪੈਦਾ ਹੋ ਰਿਹਾ ਹੈ ਕਿਉਂਕਿ ਕੁਝ ਜ਼ਬਾਨਾਂ ਜਿਹੜੀਆਂ ਨੇ ਉਹ ਤਰੱਕੀ ਕਰ ਗਈਆਂ ਨੇ ਬਹੁਤ ਜ਼ਿਆਦਾ, ਜਿਹਦੇ ਵਿੱਚ ਅੰਗਰੇਜ਼ੀ ਔਰ ਉਸ ਤੋਂ ਬਾਅਦ ਸਾਡੇ ਪਾਕਿਸਤਾਨ ਔਰ ਹਿੰਦੁਸਤਾਨ ਉਧਰ ਉਹਨੂੰ ਆਪਣਾ ਕਹਿੰਦੇ ਨੇ ਕਿ ਉਹ ਹੈਗੀ ਹੈ ਹਿੰਦੀ ਹੈ ਔਰ ਪਾਕਿਸਤਾਨ ਦੇ ਵਿੱਚ ਉਰਦੂ ਹੈ। ਲਿਹਾਜ਼ਾ ਬੋਲਣ ਲੱਗਿਆ ਥੋੜੇ ਜਿਹੇ ਸ਼ਬਦ ਦੋਵਾਂ 'ਚ ਬਦਲ ਜਾਂਦੇ ਨੇ ਲੇਕਿਨ ਸਮਝ ਆ ਜਾਂਦੀ ਹੈ। ਕੁਝ ਸ਼ਬਦ ਐਸੇ ਨੇ, ਲਫ਼ਜ਼ ਐਸੇ ਨੇ ਜਿਹੜੇ ਉਧਰ ਦੇ ਬੋਲਦੇ ਨੇ ਤੇ ਉਹ ਜਿਸ ਅਸੀਂ ਫਿਲਮਾਂ ਦੇਖਦੇ ਤੇ ਅਸੀਂ ਸਾਰੀ ਫਿਲਮ ਇੰਜੋਏ ਕਰਨੇ ਨਾ, ਮਜ਼ਾ ਲੈਣੇ, ਗੀਤਾਂ ਦਾ ਵੀ ਲੈਣਾ, ਇਹਦਾ ਮਤਲਬ ਕੋਈ ਹਿੰਦੀ ਸਾਡੀ ਸਮਝ ਆਉਂਦੀ। ਇਸੇ ਤਰ੍ਹਾਂ ਉਰਦੂ ਵੀ ਜਿਹੜੀ ਲੇਕਿਨ ਤਕਸੀਮ ਹੈ ਕਿਉਂਕਿ ਉਹਦੀ ਜਿਹੜੀ ਅਲਫਾਬੈਟ ਹੈ ਉਹ ਵੱਖਰੀ ਹੈ, ਜਿਹਨੂੰ ਅਸੀਂ ਲਿਪੀ ਕਹਿੰਦੇ ਪੰਜਾਬੀ ਦੇ ਵਿੱਚ। ਇੰਡੀਆ ਦੀ ਜਿਹੜੀ ਲਿਖੀ ਜਾਂਦੀ ਉਹਦੀ ਲਿਪੀ ਵੱਖਰੀ ਹੈ, ਸਾਡੀ ਲਿਪੀ ਵੱਖਰੀ ਹੈ ਕਿਉਂਕਿ ਅਸੀਂ ਜਿਹੜੀ ਸਾਡੀ ਇਸਲਾਮਿਕ ਮਮਾਲਿਕ ਦੀ ਮਤਲਬ ਕਿ ਜਿਹੜੀ ਹੈਗੀ ਹੈ ਜ਼ਬਾਨ ਉਹ ਇੱਧਰੋਂ ਸ਼ੁਰੂ ਹੁੰਦੀ ਹੈ ਅਰਬ ਤੋਂ। ਲਿਹਾਜ਼ਾ ਅਰਬੀ ਤੋਂ ਬਾਅਦ ਫਾਰਸੀ ਤੋਂ ਬਾਅਦ ਪਾਕਿਸਤਾਨ ਦੀਆਂ ਜਿਹੜੀਆਂ ਜ਼ਬਾਨਾਂ ਨੇ ਤਕਰੀਬਨ ਉਹ ਸੱਜੇ ਪਾਸਿਓਂ ਲਿਖੀਆਂ ਜਾਂਦੀਆਂ ਨੇ। ਠੀਕ ਹੈ ਨਾ। ਇਸੇ ਤਰ੍ਹਾਂ ਇੰਡੀਆ ਦੀ ਜਿਹੜੀ ਗੁਰਮੁਖੀ ਹੈ ਉਹ ਖੱਬੇ ਪਾਸੋਂ ਲਿਖੀ ਜਾਂਦੀ, ਜਿਸ ਤਰ੍ਹਾਂ ਅੰਗਰੇਜ਼ੀ ਲਿਖੀ ਜਾਂਦੀ ਹੈ ਤੇ ਸਾਡੀ ਸੱਜੇ ਪਾਸੇ। ਲੇਕਿਨ ਇੰਡੀਆ ਦੀ ਜਿਹੜੀ ਗੁਰਮੁਖੀ ਹੈ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਅਹਿਮੀਅਤ ਦਿੱਤੀ ਹੈ ਔਰ ਉਹਨਾਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਰਾਇਜ ਹੈ, ਬੋਲੀ ਜਾਂਦੀ ਹੈ, ਪੜ੍ਹਾਈ ਜਾਂਦੀ ਹੈ। ਸਾਡੇ ਪਾਕਿਸਤਾਨ ਦਾ ਪ੍ਰੋਬਲਮ ਇਹ ਵੀ ਕਿ ਇੱਥੇ ਪੰਜਾਬੀ ਜ਼ਬਾਨ ਜਿਹੜੀ ਹੈ ਉਹ ਪੜ੍ਹਾਈ ਨਹੀਂ ਜਾ ਰਹੀ, ਜਿਹਦੇ ਵਾਸਤੇ ਸਾਡੇ ਜਿੰਨੇ ਇੱਥੇ ਪੰਜਾਬੀ ਰਾਈਟਰ ਦਾਨਸ਼ਵਰ ਲਿਖਣ ਵਾਲੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਆਪਣੀ ਜ਼ਬਾਨ ਨੂੰ ਇਸ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖੁਸੂਸਨ ਲਾਗੂ ਕਰਵਾਇਆ ਜਾਏ ਜਿਸ ਤਰ੍ਹਾਂ ਦੂਜੀਆਂ ਜ਼ਬਾਨਾਂ ਆਪਣੇ ਸੂਬਿਆਂ 'ਚ ਲਾਗੂ ਨੇ। ਅੱਛਾ ਬਾਬਾ ਜੀ, ਇਸੇ ਗੱਲ ਨੂੰ ਅਸੀਂ ਅੱਗੇ ਲੈ ਕੇ ਤੁਰਾਂਗੇ। ਤੁਸੀਂ ਬਹੁਤ ਮਤਲਬ ਵਜ਼ਾਹਤ ਦੇ ਨਾਲ ਬੜੇ ਤੁਸੀਂ ਤਰੀਕੇ ਦੇ ਨਾਲ ਦੱਸ ਦਿੱਤਾ, ਪੰਜਾਬੀ ਜ਼ਬਾਨ ਨੂੰ ਖੋਲ੍ਹ ਕੇ ਸਾਡੇ ਅੱਗੇ ਰੱਖ ਦਿੱਤਾ ਹੈ। ਮੇਰਾ ਜਿਹੜਾ ਸਵਾਲ ਹੈ, ਮੇਰਾ ਅਗਲਾ ਸਵਾਲ ਇਸੇ ਸਵਾਲ ਦੇ ਨਾਲ ਜੁੜਦਾ ਹੈ, ਉਹ ਇਹ ਹੈ ਕਿ ਹਰ ਜ਼ੁਬਾਨ ਆਪਣੀ ਤਰੱਕੀ ਵਾਸਤੇ ਕੁਛ ਨਾ ਕੁਛ ਕਰ ਰਹੀ ਹੈ। ਜੀ, ਅਕੈਡਮੀਆਂ ਖੁੱਲੀਆਂ ਹੋਈਆਂ ਨੇ, ਵਰਕਸ਼ਾਪ। मैं ਇਹਦਾ ਜਵਾਬ ਦੇ ਦੇਣਾ ਥੋੜਾ ਜਿਹਾ, ਮੈਂ ਸਮਝ ਗਿਆ। ਅੱਜ ਵਜ੍ਹਾ ਇਹ ਵੀ ਕਿ ਅਗਰ ਲੋਕ ਕਹਿੰਦੇ ਨੇ ਕਿ ਪੰਜਾਬੀ ਨੂੰ ਛੱਡਣ ਨਾਲ ਜਿਹੜਾ ਮੈਨੂੰ ਨੁਕਸਾਨ ਮਹਿਸੂਸ ਹੋ ਰਿਹਾ ਹੈ, ਪੰਜਾਬੀ ਛੱਡਣ ਨਾਲ ਮੈਨੂੰ ਨੁਕਸਾਨ ਕੀ ਹੋਗਾ, ਜਾਂ ਪੰਜਾਬੀ ਬੋਲਣ ਵਾਲਿਆਂ ਨੂੰ ਜਾਂ ਪੰਜਾਬੀ ਕੌਮ ਜਿਹੜੀ ਹੈ ਉਹਨਾਂ ਨੂੰ ਕੀ ਨੁਕਸਾਨ ਹੋਏਗਾ। ਸਭ ਤੋਂ ਵੱਡੀ ਪਹਿਲੀ ਗੱਲ ਤੇ ਵੀ ਕਿ ਉਹਨਾਂ ਨੂੰ ਨੁਕਸਾਨ ਇਹ ਹੋਏਗਾ ਕਿ ਸਾਡਾ ਵਿਰਸਾ, ਸਾਡੀ ਸਕਾਫਤ, ਸਾਡੀ ਰਹਿਤ ਇਹ ਮਰ ਜਾਏਗੀ। ਦੂਜੀ ਜ਼ਬਾਨ ਜਦੋਂ ਮਰੇਗੀ ਤਾਂ ਸਾਡੇ ਉਹ ਬਜ਼ੁਰਗ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਮਤਲਬ ਦੀਨ ਨੂੰ ਵੀ ਆਪਣੇ ਰਾਹੀਂ ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਬਾਬਾ ਨਾਨਕ ਸਾਰਿਆਂ ਨੇ ਮਤਲਬ ਕਿ ਮਿਲ ਕੇ ਉਸ ਰੱਬ ਦੀ ਪਛਾਣ ਕਰਾਈ। ਹਾਲਾਂਕਿ ਮੈਂ ਥੋੜਾ ਜਿਹਾ ਪ੍ਰੋਗਰੈਸ ਆਦਮੀ ਹਾਂ ਲੇਕਿਨ ਇਸ ਦੇ ਬਾਵਜੂਦ ਇਹ ਉਹਨਾਂ ਦੀ ਦੇਣ ਹੈ। ਇਸ ਧਰਤੀ ਤੇ ਪੰਜਾਬੀ ਦੇ ਥਰੂ ਉਹਦੀ ਪਛਾਣ ਕਰਵਾਈ ਕਿਉਂਕਿ ਅਰਬੀ ਅੱਜ ਤੋਂ 50 ਸਾਲ ਜਾਂ 100 ਸਾਲ ਪਹਿਲੇ ਇਸ ਕਦਰ ਰਾਇਜ ਨਹੀਂ ਸੀ। ਫਾਰਸੀ ਰਾਇਜ ਸੀ ਕਿਉਂਕਿ ਇੱਥੇ ਫਾਰਸੀ ਦੇ ਲੋਕ ਜਿਹੜੇ ਸਨ ਉਹ ਮੁਗਲ ਉਹ ਹਕੂਮਤ ਕਰਦੇ ਸਨ ਤੇ ਉਹਨਾਂ ਨੇ ਆਪਣੀ ਜ਼ੁਬਾਨ ਰਾਇਜ ਕੀਤੀ। ਉਸ ਤੋਂ ਬਾਅਦ ਅੰਗਰੇਜ਼ ਆ ਗਿਆ, ਅੰਗਰੇਜ਼ ਨੇ ਆਣ ਕੇ ਆਪਣੀ ਜ਼ਬਾਨ, ਇਹਦਾ ਮਤਲਬ ਕਿ ਉਹ ਪਾਗਲ ਸਨ ਜਿਹੜੇ ਦੂਸਰੇ ਦੇਸ਼ਾਂ 'ਚੋਂ ਆ ਕੇ ਇਸ ਦੇਸ਼ 'ਚ ਆਪਣੀ ਜ਼ਬਾਨ ਰਾਇਜ ਕਰ ਰਹੇ ਸਨ। ਉਹਨਾਂ ਨੂੰ ਪਤਾ ਸੀ ਕਿ ਸਾਡੀ ਜ਼ਬਾਨ ਰਾਇਜ ਹੋਵੇਗੀ ਤੇ ਲੋਕਾਂ ਨੂੰ ਤਿੱਕਰ ਸਾਡੀ ਗੱਲ ਛੇਤੀ ਅਪੜੇਗੀ। ਠੀਕ ਹੈ। ਅਗਰ ਇਹਨਾਂ ਦੀ ਜ਼ੁਬਾਨ 'ਚ, ਕਿਉਂਕਿ ਉਹਨਾਂ ਨੂੰ ਉਹ ਜ਼ਬਾਨ ਸਿੱਖਣ ਲੱਗਿਆ ਬਹੁਤ ਟਾਈਮ ਲੱਗਣਾ ਸੀ, ਲਿਹਾਜ਼ਾ ਉਹਨਾਂ ਨੇ ਆਪਣੀ ਜ਼ਬਾਨ ਰਾਇਜ ਕੀਤੀ। ਅੰਗਰੇਜ਼ ਆਏ, ਅੰਗਰੇਜ਼ਾਂ ਨੇ ਆਪਣੀ ਜ਼ਬਾਨ ਰਾਇਜ ਕੀਤੀ ਔਰ ਅੰਗਰੇਜ਼ਾਂ ਨੇ ਆਪਣੀ ਜ਼ਬਾਨ ਰਾਇਜ ਕਰਨ ਦੇ ਨਾਲ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ, ਕਿਸੇ ਨੌਕਰੀਆਂ, ਇਹ ਉਹ ਜੋ ਹਕੂਮਤਾਂ ਕਰਦੀਆਂ। ਇਸ ਵਾਸਤੇ ਮੇਰਾ ਜਿਹਾ ਮਤਲਬ ਕਿ ਪੰਜਾਬੀ ਨੁਕਸਾਨ ਦਾ ਸਾਡਾ ਬਹੁਤ ਕੁਝ ਗਵਾਚ ਜਾਏਗਾ ਜੇ ਅਸੀਂ ਆਪਣੀ ਪੰਜਾਬੀ ਨੂੰ ਛੱਡ ਦਿੱਤਾ। ਮੈਂ ਪਿੱਛੇ ਜੇ ਇਹ ਗੱਲ ਕੀਤੀ ਸੀ ਕਿ ਜਿਹੜੇ ਬਾਹਰ ਲੋਕ ਰਹਿੰਦੇ ਨੇ, ਅੱਜ ਕੱਲ੍ਹ ਸਭ ਬੱਚੇ ਉਰਦੂ ਬੋਲਣ ਰਹੇ ਨੇ, ਮੈਂ ਪੰਜਾਬੀ ਹਾਂ, ਇਹਨਾਂ ਨੂੰ ਪੰਜਾਬੀ ਬੋਲਣੀ ਚਾਹੀਦੀ। ਬਿਲਕੁਲ। ਇਸ ਲਈ ਕਿਆ
साढ़े ਜਿਹੜੇ पिछले बुजुर्ग सन उन्होंने अपनी जिंदगी नहीं गुजारी ਇਹੋ ਜ਼ਬਾਨ बोल के अपने कार रिवाज ਜਿਹੜੇ सन ਉਹ ਨਹੀਂ। ਅੱਛਾ ਬਾਬਾ ਜੀ ਮੈਂ ਗੱਲ ਕੱਟ ਰਿਹਾ ਮਾਜ਼ਰਤ ਦੇ ਨਾਲ, ਅਸਲ ਦੇ ਵਿੱਚ ਨਾ ਫਿਰ ਨਾ ਇਹ ਗੱਲ ਜਿਹੜੀ ਤੁਹਾਡੀ ਬਿਲਕੁਲ ਠੀਕ ਹੈ, ਮੈਂ ਇਸ ਗੱਲ ਨਾਲ 200% ਐਗਰੀ ਹਾਂ। ਅਸਲ ਦੇ ਵਿੱਚ ਪੰਜਾਬੀ ਦੇ ਨਾਲ ਮੇਰੇ ਮੁਤਾਬਕ ਪੰਜਾਬੀ ਦੇ ਨਾਲ ਮਸਲਾ ਉਦੋਂ ਬਣਿਆ ਜਦੋਂ ਉਹਨੂੰ ਬਦਤਮੀਜ਼ੀ ਤੇ ਜ਼ੁਮਰੇ 'ਚ ਲੈਣ। ਨਹੀਂ ਇਹ ਮਤਲਬ ਇਹ ਤੁਸੀਂ ਦੇਖ ਲਿਓ ਕਿ ਇੱਕ ਹੁਣ ਇੱਕ ਵਾਕਿਆ ਕਹਿ ਰਹੇ ਹਾਂ ਜੋ ਵਾਕਿਆ ਜੋ ਔਰਤ ਦਾ ਹਾਂ ਉਹਦੇ ਤੇ ਉਹ ਜਾਮੀ ਸਾਹਿਬ ਨੇ ਉਹਦੇ ਤੇ ਬਲਕਿ ਇੱਕ ਪ੍ਰੋਗਰਾਮ ਦੇ ਵਿੱਚ ਉਸ ਔਰਤ ਦਾ ਜ਼ਿਕਰ ਵੀ ਕੀਤਾ ਸੀ ਔਰ ਮੇਰੇ 2 ਸ਼ੇਰ ਵੀ ਪੜ੍ਹੇ ਸੀ ਔਰ ਸ਼ਾਮੀ ਸਾਹਿਬ ਨੇ ਸਾਰੇ ਜੀ ਮਾਮਾ ਮਨਾ ਕਰ ਦੀਆਂ ਹਾਂ ਲੇਕਿਨ ਨਹੀਂ ਇਹ ਅੱਛਾ ਮੈਂ ਸਭ ਤੋਂ ਸਾਡਾ ਮਰਦ ਜਿਹੜੇ ਨੇ ਬੰਦੇ ਜਿਹੜੇ ਨੇ ਸਾਡੇ ਉਹ ਇੰਨੇ ਖੌਫਜ਼ਦਾ ਨਹੀਂ ਹੈ। ਸਾਨੂੰ ਨੁਕਸਾਨ ਸਾਡੀਆਂ ਬੀਬੀਆਂ ਪਹੁੰਚਾ ਰਹੀਆਂ। ਵਾਹ 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 ਪੰਜਾਬੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਨਾ ਉਹ ਸਾਡੀਆਂ ਬੀਬੀ ਉਹ ਸਿਰਫ ਮਾਡਰਨ ਬਣਨ ਦੇ ਚੱਕਰ 'ਚ ਜਾਂ ਅੱਗੇ ਆਉਣ ਦੇ ਚੱਕਰ 'ਚ ਜਾਂ ਬੱਚਿਆਂ ਨੂੰ ਜਿਸ ਤਰ੍ਹਾਂ ਅਸੀਂ ਨਕਾਲ ਹੋ ਗਏ ਨਾ ਕਿ ਜਿਹੜੇ ਉਹ ਨੇ ਉਹ ਅੰਗਰੇਜ਼ੀ ਬੋਲਦੇ ਨੇ ਜਾਂ ਉਰਦੂ ਇਸ ਤਰ੍ਹਾਂ ਬੋਲਦੇ ਤੇ ਅਸੀਂ ਵੀ ਇਸ ਤਰ੍ਹਾਂ ਆਪਣੇ ਬੱਚਿਆਂ ਨਾਲ ਉਸ ਤਰ੍ਹਾਂ ਹੀ ਗੱਲਬਾਤ ਕਰੀਏ ਜਾਂ ਗੁਫ਼ਤਗੂ ਕਰੀਏ। ਲਿਹਾਜ਼ਾ ਇਹ ਨੁਕਸਾਨ ਹੋ ਰਿਹਾ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਾਡੀਆਂ ਜਿਹੜੀਆਂ ਭੈਣਾਂ ਨੇ ਬੇਟੀਆਂ ਨੇ ਬੱਚੀਆਂ ਨੇ ਔਰ ਖਸੂਸ ਕਾਲਜ ਦੀਆਂ ਬੱਚੀਆਂ ਅਗਰ ਉਰਦੂ ਪੰਜਾਬੀ ਬੋਲਣ ਲੱਗ ਪੈਣ ਤਾਂ ਇੱਕ ਚੰਦ ਮਹੀਨਿਆਂ ਦੇ ਵਿੱਚ ਬਿਲਕੁਲ ਇਸ ਮੁਲਕ ਦੀ ਇਸ पंजाब दी या पंजाबी दी फिजा बदल जाएगी, रंग बदल जाएगा। हर आदमी पंजाबी बोल क्या असी की हासिल करना चाहते हैं। एक को जबान ਜਿਹੜੀ ਮੁਫਤ 'ਚ ਮਿਲਦੀ ਹੈ ਉਹ ਅਸੀਂ ਲੈ ਨਹੀਂ ਰਹੇ। ਘਰ 'ਚ ਜਿਹੜੀ ਬੋਲੀ ਜਾ ਰਹੀ ਉਹਨੂੰ ਅਸੀਂ ਲੈ ਨਹੀਂ ਰਹੇ। ਜਿਹੜੀਆਂ ਦੂਜੀਆਂ ਜ਼ਬਾਨਾਂ ਨੇ ਅਸੀਂ ਉਹਦਾ ਤੇ ਹਜ਼ਾਰਾਂ ਰੁਪਏ ਮਹੀਨੇ ਦੇ ਇਹੋ ਜਿਹੀ ਫੀਸ ਦੇਣੇ ਆ ਜਿਹਦੇ ਚੋਂ 10% ਅੱਗੇ ਲੋਕ ਜਾਂਦੇ ਨੇ ਦੂਜੀਆਂ ਜ਼ਬਾਨਾਂ ਨੂੰ ਹਾਸਲ ਕਰਕੇ। ਉਹ ਸਾਡੇ ਤੇ ਫਿਰ ਸਭ ਕੁਝ ਉਹੀ ਹੁੰਦੇ ਨੇ, ਅਫਸਰ ਵੀ ਉਹੀ ਹੁੰਦੇ ਨੇ, ਰਾਜ ਵੀ ਉਹੀ ਕਰਦੇ ਨੇ। ਤੇ ਇਸ ਵਾਸਤੇ ਮੈਂ ਗੁਜ਼ਾਰਿਸ਼ ਕਰਾਂਗਾ ਪੰਜਾਬੀ ਬੱਚਿਆਂ ਅੱਗੇ ਬੀਬੀਆਂ ਅੱਗੇ ਚਾਹੇ ਉਹ ਚੜ੍ਹਦੇ ਪੰਜਾਬ 'ਚ ਵੀ ਇਹੋ ਪ੍ਰੋਬਲਮ ਹੈ। ਉੱਥੇ ਵੀ ਹਿੰਦੀ ਬੱਚੇ ਬੋਲ ਕੇ ਜ਼ਿਆਦਾ ਵਜ੍ਹਾ ਹੈ ਕਿ ਉੱਥੇ ਆਮ ਜ਼ਬਾਨ ਜਿਹੜੀ ਬੋਲੀ ਜਾ ਰਹੀ ਹੈ ਉਹ ਇੱਥੇ ਉਰਦੂ ਬੋਲੀ ਜਾ ਰਹੀ ਹੈ, ਉੱਥੇ ਉਰਦੂ ਬੋਲ। ਲੇਕਿਨ ਅਸੀਂ ਇਹ ਨਹੀਂ ਕਹਿੰਦੇ ਕਿ ਮੈਂ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ। ਉਹ ਮੇਰਾ ਹੈ ਕਿ ਸ਼ੇਰ ਹੈ ਕਿ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ। ਆਹਾ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਹਾਏ 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 ਵਾਹ ਵਾਹ। ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ ਕਿ ਕਿੰਨਾ ਭਾਰ ਹੈ ਮੇਰਾ ਉਹਦੇ ਵਿਹੜੇ ਵਿੱਚ। ਆਹਾ ਕਿੰਨਾ ਭਾਰ ਹੈ ਮੇਰਾ ਉਹਦੇ ਵਿਹੜੇ ਵਿੱਚ, ਉਹਦੇ ਤੱਕੜ ਉੱਤੇ ਤੋਲ ਕੇ ਵੇਖਾਂਗਾ। ਹਾਏ 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 ਵਾਹ। ਇਹ ਮਤਲਬ ਕਿ ਮੈਂ ਵਾਹ ਵਾਹ ਮਤਲਬ ਕਿ ਪੰਜਾਬੀ ਜੇ ਰੱਬ ਸਾਰੀਆਂ ਜ਼ੁਬਾਨਾਂ ਜਾਣਦਾ ਨਾ ਪ੍ਰਮੋਸ਼ਨ ਕਰਾਂਗੇ ਮਤਲਬ ਕਿ ਰੱਬ ਸਾਰੀਆਂ ਇਹਦਾ ਮਤਲਬ ਕਿ ਰੱਬ ਸਾਰੀਆਂ ਜ਼ੁਬਾਨਾਂ ਜਾਣਦਾ। ਜੇ ਅੰਗਰੇਜ਼ੀ ਦੀ ਅੰਗਰੇਜ਼ ਗਰੀਬ ਦੀ ਗੱਲ ਸੁਣਦਾ ਹੈ, ਹਿੰਦੂ ਗਰੀਬ ਦੀ ਗੱਲ ਸੁਣਦਾ ਜੇ ਉਹ ਆਪਣੀ ਕੋਈ ਅਰਬੀ 'ਚ ਤਾਂ ਨਹੀਂ ਕਹਿੰਦਾ। ਬਿਲਕੁਲ ਜੈਨ ਦੀ ਗੱਲ ਸੁਣਦਾ ਮਤਲਬ ਕਿ ਉਹ ਅਰਬੀ 'ਚ ਤਾਂ ਨਹੀਂ ਕਹਿ ਰਿਹਾ ਹੁੰਦਾ ਰੱਬ ਕੋ ਮੰਗ ਰਿਹਾ ਹੁੰਦਾ, ਜਾਂ ਉਹ ਅੰਗਰੇਜ਼ੀ 'ਚ ਅੰਗਰੇਜ਼ ਅਰਬੀ 'ਚ ਨਹੀਂ ਕਹਿ ਰਿਹਾ ਹੁੰਦਾ, ਉਹ ਆਪਣੀ ਜ਼ੁਬਾਨ 'ਚ। ਇਹਦਾ ਮਤਲਬ ਹੈ ਕਿ ਰੱਬ ਹਰ ਜ਼ਬਾਨ ਸਮਝਦਾ ਤੇ ਮੈਂ ਫਿਰ ਉਹਦੇ ਨਾਲ ਉਹ ਆਪਣੀ ਜ਼ੁਬਾਨ 'ਚ ਗੱਲ ਕਰਾਂਗਾ। ਔਰ ਮੈਂ ਵੀ ਜਦੋਂ ਦੁਆ ਕਰਨਾ, ਤੁਸੀਂ ਵੀ ਜਦੋਂ ਦੁਆ ਕਰਦੇ ਹੋ ਤੇ ਤੁਸੀਂ ਕਦੋਂ ਵੀ अरबी से दुआ कर, अच्छा रब्बा करम करी, ये करी, वो करी, रहम करी, है मेरा कम सवार दे, मैं तकलीफ पंजाबी से कहते। बिल्कुल ਇਹਦਾ ਮਤਲਬ ਹੈ ਕਿ ਰੱਬ ਹਰ ਜ਼ੁਬਾਨ ਸਮਝਦਾ। ਲਿਹਾਜ਼ਾ ਮੈਂ ਬੀਬੀਆਂ ਨੂੰ ਕਹਾਂਗਾ ਕਿ ਤੁਹਾਡੀ ਦੁਆ ਜਿਹੜੀ ਹੈ ਉਹ ਪੰਜਾਬੀ 'ਚ ਵੀ ਕਬੂਲ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਵਾ ਕਿ ਜਿਹੜੀਆਂ ਮਾਵਾਂ ਵਾ ਉਹ ਬੜਾ ਕਿਰਦਾਰ ਅਦਾ ਕਰਨਗੀਆਂ, ਮਾਵਾਂ ਬੋਲਣਗੀਆਂ ਤੇ ਬੱਚੇ ਬੋਲਣਗੇ। ਬੱਚੇ ਦੀ ਤਰਬੀਅਤ ਸਾਰੇ ਕਹਿੰਦੇ ਨੇ। ਬਿਲਕੁਲ ਤਰੀਕਾ ਜ਼ਿੰਦਗੀ ਦਾ ਉਠਾਨ ਜਿਹੜੀ ਉਹ ਬੱਚਿਆਂ ਨੂੰ ਮਾਂ ਹੀ ਸਿਖਾਉਂਦੀਆਂ ਤੇ ਜੇ ਮਾਂ ਬੋਲਣ ਲੱਗ ਪਵੇ ਤਾਂ ਗੱਲ ਖਤਮ ਹੋ ਜਾਏ, ਕੋਈ ਰੌਲਾ ਨਹੀਂ। ਬਈ ਕਿਉਂ ਲੋਕ ਚਾਈਨਾ ਕਿਉਂ ਕਰ ਰਿਹਾ ਕੋਸ਼ਿਸ਼? ਉਹਨਾਂ ਨੂੰ ਪਤਾ ਹੈ ਕਿ ਜਦੋਂ ਸਾਡੀ ਜ਼ਬਾਨ ਵੱਡੀ ਹੋ ਜਾਏਗੀ ਲੋਕ ਸਮਝਣ ਲੱਗ ਪੈਣਗੇ, ਸਾਡੇ ਕਾਰੋਬਾਰ ਵੱਡੇ ਹੋ ਜਾਣਗੇ, ਸਾਡੇ ਰਹਿਤਲ ਚੰਗੀ ਹੋ ਜਾਏਗੀ, ਅਸੀਂ ਛੇਤੀ ਆਪਣੀ ਗੱਲ ਕਿਸੇ ਨੂੰ ਸਮਝਾ ਸਕਾਂਗੇ। ਠੀਕ ਹੈ ਨਾ? ਅੱਛਾ ਇਸੇ ਤਰ੍ਹਾਂ ਅੱਛਾ ਬਾਬਾ ਜੀ ਇਹ ਚੜ੍ਹਦਾ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਜ਼ਬਾਨ ਦੀ ਪ੍ਰਮੋਸ਼ਨ ਵਾਸਤੇ, ਪੰਜਾਬੀ ਜ਼ਬਾਨ ਦੇ ਤਰਵੀਜ ਵਾਸਤੇ ਜਿਹੜਾ ਹੈਗਾ ਬੜਾ ਕੰਮ ਕਰ ਰਹੇ ਨੇ। ਜੀ ਜੀ ਮਤਲਬ ਇਹਦੀ ਮਿਸਾਲ ਇੱਕ ਇਹ ਵੀ ਹੈਗੀ ਹੈ ਕਿ ਤੁਹਾਡਾ ਮੁਜੱਸਮਾ ਜਿਹੜਾ ਹੈ ਉਹ ਭਗਤ ਸਿੰਘ ਗਾਰਡਨ ਦੇ ਵਿੱਚ ਜਿਹੜਾ ਠੀਕ ਹੈ ਮਹਾਦੇਸ਼ ਭਗਤ ਸਿੰਘ, ਹਾਂਜੀ
ਉਹਦੇ ਭਾਰਤ ਦੇ ਵਿੱਚ ਲੱਗਿਆ। ਤੇ ਸਾਡੇ ਮੁਲਕ 'ਚ ਕਿੱਦਾਂ ਆਏਗਾ ਕਿ ਸਾਡੇ ਮੁਲਕ ਦਾ ਇੱਕ ਸ਼ਾਇਰ ਆ ਤੇ ਉਹਦਾ ਜਨਾਬ ਉਹਦੀ ਕਦਰ ਦੇਖੋ ਜੀ ਕਿ ਉਹ ਬਹਰ ਇਹ ਆਪਣੇ ਅੰਦਰ ਦੇ ਜਜ਼ਬਾਤ ਹੁੰਦੇ ਨੇ ਜ਼ਰਾ ਸਾਡੇ ਪਾਕਿਸਤਾਨ ਦੇ ਵਿੱਚ ਜ਼ਰਾ ਨਾ ਥੋੜਾ ਜਿਹਾ ਔਖਾ ਸਮਝਦੇ ਨੇ ਤੇ ਦੇਰ ਲਾਉਂਦੇ ਨੇ ਕੋਈ ਉਹ ਯਾਨੀ ਕਿ ਛੋਟਾ ਸਾਡੇ ਪੰਜਾਬੀ ਛੋਟਾ ਬੱਚੇ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੈਨੂੰ ਕੀ ਹੋ ਗਿਆ ਹੈ ਉਹ ਮੈਸੇਜ ਕੋਈ ਛੋਟਾ ਮਾਰ ਗਿਆ ਐ ਨਹੀਂ ਸੋਚਣਾ ਥੋੜਾ ਜਿਹਾ ਪਹਿਲੇ ਚਾਹੀਦਾ। ਮੈਂ कराची ਰਿਹਾ 35 ਸਾਲ ਮੈਂ ਪੰਜਾਬੀ शुरू ही कराची तो की थी। लोगों ने क्या उर्दू बल्कि एक वक्त आया कि लोगों ने मैंने उसको कहता कि बाबा जी तुसी हुण ना पंजाबी ना उर्दू बोलनी बल्कि तुसी पंजाबी च लिखना और सानू पहले मैं मां नहीं दसदा हुंदा सी और उसदा कोई मतलब दसन की लोड़ नहीं हुण सानू मैं के 35 साल उत्ते पंजाबी लिखी और पंजाबी बल्कि मेरी 3 किताबां में कराची दे विच ही छपियां। बहरहाल ये हुण एक कोशिश है असी जे लोग रगे हर असी लोहड़ी मनाने हैं गुरु नानक देव दिन मनाने हैं और बजुर्गों के जिस तरह बुल्ले शाह का दिन मनाने असी उन्होंने और असी पंजाबी वास्ते अदालत तक चले गए जिन्हें साढ़े से पंजाबी के काम करने वाले ने वो कोशिश कर रहे हैं और असी उन्होंने नाल हाँ वो साढ़े नाल ने असी पिछे जे मैं तुहानू वीडियो देंगा हिंदुस्तान का एक राजिंदर सिंह कौन है हिंदू में लगता मैं क्योंकि मुंडा है और उन्हें 8 मिनट की वीडियो चढ़ाई है दे टीवी से वो कमाल थी वो सुनने वाली उन्हें मेरी गज़ल से तबसरा किया। बहर इस तरह कोशिश है कि अगर वो लोग प्यार करते हैं लेकिन अगे नालों बड़ा फर्क पै गया कोई साल दे विच साडी सारी कोशिश करन दे नाल ਇਹਦੇ ਨਾਲ ਬਹੁਤ ਫਰਕ ਪਿਆ ਲੋਕ ਰਿਵਰਸ ਹੋਏ ਨੇ ਥੋੜੇ ਜਿਹੇ ਅੱਲਾ ਕਰੇ ਕਿ ਮਜ਼ੀਦ ਹੋ ਰਹੇ ਵਾਪਸ ਹੋਣਗੇ ਔਰ ਸਾਡੀ ਪੰਜਾਬ ਯਾਰ ਬੁੱਲੇ ਸ਼ਾਹ ਵਰਗਾ ਸ਼ਾਹ ਹੁਸੈਨ ਬਾਬਾ ਫਰੀਦ ਖਾਜਾ ਗੁਲਾਮ ਫਰੀਦ ਬਾਬਾ ਫਰੀਦ ਮੀਆਂ ਮੁਹੰਮਦ ਬਖਸ਼ ਇਹੋ ਜਿਹੇ ਲੋਕਾਂ ਦਾ ਗੱਲ ਕੌਣ ਸੁਣੇਗਾ ਫਿਰ ਅਸਲ ਮੇਰਾ ਜਿਹੜਾ ਸਾਡੀ ਕੋਸ਼ਿਸ਼ ਕਰਨ ਦਾ ਕਿ ਇਹ ਖਤਮ ਹੋ ਜਾਣਗੇ ਅਸੀਂ ਰੂਮੀ ਨੂੰ ਲੱਖ ਸਲਾਮ जिन्होंने उर्दू लिखी या फारसी लिखी बहुत बड़े लोग ने असी उन्होंने कोई तनकीद तोबा असी कर ही नहीं सकते लेकिन साढ़े कितने जान के असल रौला है वे कि वो तो आ गए उन्होंने पछाण तो हो गई है थे असी अपने नुकरे मार देंगे या उन्होंने अंदर च बंद कर देंगे है नहीं साढ़े बाबे और साढ़े बाबे बहुत बड़े ने खोलिया नहीं गया अगर साढ़े बाबिया खोलिया जाए आगाज़ जो पाकिस्तान हिंदुस्तान बनया उदों बहुत चर्चा सी बुल्ले शाह था गाया जाता सी बारिश हीर पढ़ी जाती सी सुल्तान बाहू सरकार माधो लाल हुसैन रेडियो पाकिस्तान के उत्ते बहुत ज़्यादा इन्हों का कलाम गाया जाता सी लेकिन अज क्यों घट गया वजह बिल्कुल सोचने वाली गल ये सोचने वाली गल है और एक खसूसन पंजाबियों अपनी ज़बान के बारे बहुत ज़्यादा सोचने की लोड़ है बहुत ज़्यादा सोचने की लोड़ है वरना तुसी बहुत कुछ गवा बैठोगे बिल्कुल बहुत आइंदा नस्लां जो कोई जिक्र होगा तो आने वाली नस्लां जे असी कुछ ना किया तो आने वाली नस्लां जिहड़ियां ने वो सानू ताने देणगियां सानू गालां कड्डणगियां सानू बुरा कहणगियां कि साडे ने साडे वास्ते कि साडी ज़बान ही गवाती। बाबा ਇਹ ਇੰਨੇ ਅਵਾਰਡ ਮਾਸ਼ਾਅੱਲਾ ਜਿਹੜੇ ਨੇ ਤੁਹਾਡੇ ਨਾਮ ਦੇ ਨਾਲ ਜੁੜੇ ਹੋਏ ਨੇ ਤੇ ਇਹ ਸਾਰੇ ਅਵਾਰਡਸ ਦੇ ਪਿੱਛੇ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹੀ ਹੈ ਕਿ ਤੁਸੀਂ ਦੋਨਾਂ ਜਿੱਥੇ ਪੰਜਾਬੀ ਹੈਗਾ ਤੁਸੀਂ ਬਗੈਰ ਮਜ਼ਹਬ ਤੋਂ ਬਗੈਰ ਰੰਗ ਤੋਂ ਬਗੈਰ ਨਸਲ ਤੋਂ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਫਿਰ ਤੁਹਾਨੂੰ ਮਤਲਬ ਜਿਹੜਾ ਹੈਗਾ ਉਹ ਕਹਿੰਦੇ ਆ ਕਿ ਪੰਜਾਬੀ ਦਾ ਹਬੀਬ ਜ਼ਾਲਮ ਨੇ ਠੀਕ ਹੈ ਇਹ ਉਹਨਾਂ ਦੀ ਮੁਹੱਬਤ ਇਸ ਲਈ ਕਿ ਮੈਂ ਬਜ਼ਾਤ ਖੁਦ हाँ मैं बहुत अच्छा दौर भी देखा उस तो बाद मैं मेरे तो कुछ हालात थोड़े जो ख़राब हो गए मैं मजदूरी करन कराची चला गया और कराची मैं 35 साल मजदूरी की थी बाकायदा 35 साल सड़क थे कम लब के फिर किया कम लभना फिर करना और सारा दिन और वो मेरा ख्याल है कि थोड़ा थोड़ा किते किते मेरी शायरी तो में नज़र आता है कि मैं मेरी कोई गज़ल मेरी गज़ल और कोई नज़म जड़ी हो अगर बल्कि नात भी कोई हो कदी नात लिखी तो वो भी मेरे को मजदूर की गल जरूर होंगी पिछले जे दिनों के एक मेरी बड़ी कुछ 30-35 साल गरेवाल
कमर गले पर उन्होंने मेरी नज़म गाई है मजदूर नज़म है, मेरे हथी छाले पे मजदूरी नाल फिर भी नहीं हो भरिया चन्ना चूरी नाल, ये उन्होंने और उन्होंने लखां 7 ਲੱਖ ਆਦਮੀ ਉਹਨਾਂ ਨੂੰ ਤੁਹਾਡੀ ਉਹ ਚੀਜ਼ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਸੋਸ਼ਲ ਮੀਡੀਆ ਤੇ, ਸਟੇਟਸ ਵੀ ਲੱਗੇ ਨੇ WhatsApp ਤੇ, ਉਸ ਤੋਂ ਬਾਅਦ TikTok ਵਗੈਰਾ ਤੇ ਵੀ, ਉਹ ਸੀ ਕਿ ਮਸਜਿਦ ਮੇਰੀ, हाँ ਉਹਦੇ ਸ਼ੇਰ ਮੈਂ ਤੂੰ ਕਿਉਂ ਢਾਵੇਂ, हाँ मैं सुना देना, ठीक है, मस्जिद मेरी तू क्यों मैं ढावे, ताकि थोड़े से शेर भी लोगों से कर पड़ जाए कि मस्जिद मेरी तू क्यों ढावे, तुम क्यों ढावे, हाँ, मैं क्यों तोड़ा मंदिर मंदिर नूं? तेरा, हाँ, मस्जिद मेरी तू क्यों ढावे, हाँ, मैं क्यों तोड़ा मंदिर नूं? आजा दोवें बह के पढ़िए आहा, एक दूजे दे अंदर, अंदर ਨੂੰ ਵਾਹ, आजा दोवें बह के पढ़िए एक दूजे दे अंदर नूं ते सदियां वांगू अज भी कुछ नहीं जाना मस्जिद मंदिर दा, ਆਹਾ, सदियां वांगू अज भी कुछ नहीं जाना मस्जिद मंदिर दा, मंदिर दा। लहू ते तेरा मेरा लगना तेरे मेरे खंजर नूं ਓਏ ਹੋਏ ਹੋਏ ਹੋਏ, ते रब करे वाह, वाह। एक ਇਹਦੇ ਤੇ बहुत अच्छा तबसरा किया ऐसा शेर कि रब करे तू मंदिर वांगू वेखे मेरी मस्जिद नूं, ਮਸਜਿਦ ਨੂੰ, रब करे तू मंदिर वांगू वेखे मेरी मस्जिद नूं, राम करे मैं मस्जिद वांगू आहा। वेखा तेरे मंदिर नूं। ਮੰਦਰ ਨੂੰ, ਆਹਾ, ते तू बिस्मिल्ला पढ़ के मैनू नानक दा प्रसाद फड़ा, तू बिस्मिल्ला पढ़ के मैनू नानक दा प्रसाद फड़ा, मैं नानक दी बाणी पढ़ के दिया हुसैनी लंगर नूं। ਆਹਾ, ਆਹਾ, मैं नानक दी बाणी पढ़ के दिया हुसैनी लंगर नूं ते साडे ਸਿੰਘਾਂ फसदिया रहना खुरली टहंदी रहनी है, ਆਹਾ, साडे ਸਿੰਘਾਂ फसदिया रहना खुरली टहंदी रहनी है, जिन्ना तिकर नथ ना पाई नफरत वाले डंगर नूं। ਆਹਾ, जिन्ना तिकर नथ ना पाई नफरत वाले डंगर नूं ते असा नहीं आना बाबा तेरा मुड़ के मेला वेखण लई, ਆਹਾ, असा नहीं आना बाबा तेरा मुड़ के मेला वेखण लई, शक्लां वेख के दिंदे ने वरतावे तेरे लंगर नूं, ਆਹਾ, शक्लां वेख के दिंदे ने वरतावे तेरे। इन्हें गज़ल जे इस गज़ल के बारे च साडे मुन्नू भाई साहब मैनूं याद आ गया, उन्होंने बहुत अच्छा कॉलम लिखा सी कि मुस्तकबिल और मुस्तकबिल का रास्ता दिखाने वाली शायरी, ये कॉलम बहुत अच्छा रहा। तो ये बस ये लोग पसंद किया। बहरहाल पंजाबी जबान के बारे च असी बड़े मोहताज बड़े चाहने, और ये मेरा ख्याल है कि हुण गुरबत भी हिंदुस्तान तो पाकिस्तान चढ़ता लैंदा जिहड़ा पंजाब है, इसकी वजह तो गुरबत भी मेरे ख्याल है इजाफा होया, होया। नेड़े लोग आन लगे कि नहीं यार लोगों नूं इस गज़ल नाल बहुत ही लोगों के माइंड बदले। हालांकि कुछ 4-5 शेर ने, मैं अपने आप को एडा वड्डा नहीं कह रहा, लेकिन बहरहाल कहते ने कि लफ्ज़ां नाल किताबां भी तो ਜਿਹੜੀਆਂ ਉੱਤੋਂ ਇੱਧਰੋਂ ਸਰ ਆਈਆਂ ਨੇ ਉਹ ਵੀ ਤਾਂ ਲਫ਼ਜ਼ੀ ਨੇ ਨਾ, ਉਹ ਉਹਨਾਂ ਦਾ ਰੰਗ ਹੋ ਰਿਹਾ, ਆਮ ਆਦਮੀ ਦੀ ਗੱਲ ਕਰਨ ਦਾ ਰੰਗ ਹੋ ਰਿਹਾ, ਬਸ ਫਰਕ ਹੈ ਨਾ। ਲੇਕਿਨ ਕਿਤਾਬ ਮਜ਼ਹਬ ਕਿਸੇ ਦਾ ਕੋਈ ਮਜ਼ਹਬ ਵੀ ਕਿਸੇ ਦੀ ਇੰਨੀ ਬੁਰਾਈ ਨਹੀਂ ਕਰਦਾ, ਕੁਛ ਲੋਕ ਵਿਚਾਲੇ ਹੁੰਦੇ ਨੇ ਜਿਹੜੇ ਐਵੇਂ ਨਿੱਕੀ ਨਿੱਕੀ ਗੱਲ ਨੂੰ ਹਵਾ ਦਿੰਦੇ ਨੇ, ਤੇ ਉਹ ਨਹੀਂ ਦੇਣੀ ਚਾਹੀਦੀ। ਬਿਲਕੁਲ ਇਨਸਾਨਾਂ ਨੂੰ इकट्ठा रहना चाहिए। मतलब कि अगर इंडिया किसी जुल्म कर रहा है या असी किसी ज्यादती करिए तो ना इंसाफी है, कादी ज्यादती भाई, अस इकट्ठे भी रह सकते हैं। बैठो ਬੈਠੋ, बैठो गल करो बात करो। इस गज़ल के विच सारा कुछ ये हुई है कि छड्डो झगड़े बह के फैसला कर लो ना कि कौन कह वो पीछे वो मैंने इसलिए वो शेर नहीं याद है कि ताज़ा मेरी गज़ल है वो भी हुई, मैं कह रहा कि तू मेरा कुरान नहीं पढ़िया मैं नहीं खोली गीता, ਆਹਾ, मेरा तू कुरान नहीं पढ़िया मैं नहीं खोली गीता, तो जब मैं तू मेरा कुरान नहीं पढ़िया मैं तेरी गीता नहीं वेखी तो झेड़ा ही रहना। पढ़ लीजिए ना, पढ़ लीजिए। तो एक दूसरे को पढ़ लीजिए तो कुछ अच्छा कोई अच्छी गल सामने आ ਬਾਬਾ ਜੀ जाए। ਤੁਹਾਡੇ ਵਰਗੇ ਲੋਕਾਂ ਦੀ ਇਹ ਵਜ੍ਹਾ ਤੋਂ ਹੀ ਪੰਜਾਬੀ ਜਿਹੜੀ ਹੈਗੀ ਉਹ ਆਪਣੇ
ਇਹ ਪ੍ਰਮੋਸ਼ਨ ਵੱਲ ਰੱਬ ਖੈਰ ਕਰੇ ਜਾ ਰਹੀ ਹੈ। ਤੇ ਅੱਜ ਅਸੀਂ ਪੰਜਾਬੀ ਦੀ ਤਰਵੀਜ ਵਾਸਤੇ, ਪੰਜਾਬੀ ਦੀ ਗੱਲ ਕਰਨ ਵਾਸਤੇ, ਪੰਜਾਬੀ ਦੀਆਂ ਗੱਲਾਂ ਬਾਤਾਂ ਕਰਨ ਵਾਸਤੇ ਅੱਜ ਤੁਹਾਡੇ ਕੋਲ ਬੜਾ ਤੁਹਾਡਾ ਕੀਮਤੀ ਵਕਤ ਵੀ ਲਿਆ। नहीं देखो कीमती वक्त नहीं, ਅਸੀਂ ਤੇ ਆਈ ਇਸ मैदान च इसे वास्ते है ना, वरना ਅਸੀਂ उर्दू लिखना में कुछ और लिखना। उर्दू बहुत अच्छी जुबान है, ਤੇ बहुत ਇਸ सोहनी ਪ੍ਰੋਗਰਾਮ जुबान। ਦੇ ਤਵੱਸਲ ਦੇ लेकिन ਜ਼ਰੀਏ ਇਹਦਾ ਇਹ ਮਤਲਬ ਨਹੀਂ ਕਿ ਮੈਂ ਆਪਣੀ ਜ਼ੁਬਾਨ ਛੱਡ ਦਿਆਂ। ਬਿਲਕੁਲ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜੇ ਸਾਡੇ ਦਰਸ਼ਕ ਹੈਗੇ ਨੇ, ਜਿਹੜੇ ਸਾਡੇ ਦੇਖਣ ਵਾਲੇ ਹੈਗੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਵੋਗੇ, ਉਹਨਾਂ ਨੂੰ ਕੀ ਕਹੋਗੇ? ਕੋਈ ਥੋੜ ਰਹਿ ਗਈ ਹੋਵੇ ਤੇ ਕੋਈ ਹੋਰ ਗੱਲ ਪੁੱਛ ਲਵੋ। ਬਹਰਹਾਲ ਮੈਂ ਜਿਹੜਾ ਪੈਗਾਮ ਦੇਣਾ ਚਾਹੁੰਦਾ ਕਿ ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਆਹਾ ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ, ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ, ਆਹ ਕਰ ਕਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਤੇ ਉਹਦੇ ਵਿੱਚ ਹੈਗਾ ਕਿ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਚੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ। ਤੇ ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ, ਆਹ ਪੜ੍ਹ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਇਹ ਉਹ ਬਾਬੇ ਨੇ ਜਿਨ੍ਹਾਂ ਦਾ ਕਲਾਮ ਸੁਣ ਕੇ ਬਾਬਿਆਂ ਦਾ ਤੇ ਜਿਹੜੇ ਬੜੇ ਬੜੇ ਦਾਨਿਸ਼ਵਰ, ਬੜੇ ਬੜੇ ਬਜ਼ੁਰਗ ਆਪਣੇ ਆਪ ਨੂੰ ਵੇਲੇ ਦੇ ਜਦਦ ਵਲੀ ਕਹਿੰਦੇ ਨੇ, ਉਹ ਝੁੰਬਰ ਪਾਉਣ ਲੱਗ ਪੈਂਦੇ ਨੇ। ਤੇ ਫਿਰ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਭੁਲਾ ਕਿਸ ਸਕਦੇ? ਤਰ੍ਹਾਂ ਪਲਾਸ ਉਹ ਸਾਡੇ ਬਾਬੇ, ਬਾਬਾ ਨਾਨਕ, ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ ਹੁਸੈਨ, ख्वाजा गुलाम फरीद, मियाँ मोहम्मद बख्श, सुल्तान बाहू, ख्वाजा गुलाम फरीद, ਇਹ ਸਾਰੇ ਸਾਡੇ ਨੇ। ਅਸੀਂ ਇਨਸ਼ਾਅੱਲਾ ਇਹਨਾਂ ਨੂੰ ਮਰਨ ਨਹੀਂ ਦੇਣਾ, ਨਾਲੇ ਉਹਨਾਂ ਦੇ ਵਿੱਚ ਤਾਕਤ ਇੰਨੀ ਹੈ ਕਿ ਇਨਸ਼ਾਅੱਲਾ ਨਹੀਂ ਮਰਦੇ, ਐਸੀ ਗੱਲ ਬਸ ਨਹੀਂ ਹੈ। ਰੱਬ ਤੁਹਾਨੂੰ ਇਸ ਮਿਸ਼ਨ ਤੇ ਜਾਰੀ ਰੱਖੇ। ਤੇ ਔਰ ਤੁਹਾਡਾ ਮੈਂ ਆਖਰੀ ਗੁਜ਼ਾਰਿਸ਼ ਫਿਰ ਪੰਜਾਬੀਆਂ ਬੀਬੀਆਂ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਆਪਣੇ ਬਾਲਾਂ ਦੇ ਨਾਲ ਪੰਜਾਬੀ 'ਚ ਗੱਲਬਾਤ ਕਰੋ, ਤਾਂ ਕਿ ਸਾਡੀ ਪੰਜਾਬੀ ਜਿਹੜੀ ਸੁੰਗੜ ਰਹੀ ਹੈ ਉਹ ਫੈਲਣੀ ਸ਼ੁਰੂ ਹੋ ਜਾਏ, ਖੁੱਲ੍ਹੇ ਔਰ ਲੋਕਾਂ ਤੀਕਰ ਆਪਣੇ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਮੁਹੱਬਤਾਂ, ਜਿੰਦੇ ਰਹੋ। ਮਤਲਬ ਬਾਬਾ ਜੀ ਦੀ ਆਖਰੀ ਗੱਲ ਤੋਂ ਹੀ ਮੈਂ ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਇਜਾਜ਼ਤ ਚਾਹਾਂਗਾ ਬਸ ਕਿ ਬਾਬਾ ਜੀ ਨੇ ਇਹ ਗੱਲ ਬੜੇ ਤਰੀਕੇ ਦੇ ਨਾਲ ਦੱਸ ਦਿੱਤੀ ਹੈ। ਸਮਝ ਲਓ ਕਿ ਸਾਨੂੰ ਨੁਸਖਾ ਹੀ ਅਤਾ ਕਰ ਦਿੱਤਾ ਹੈ ਕਿ ਜਿਹੜੀ ਮਾਂ ਬੋਲੀ ਜ਼ੁਬਾਨ ਹੈ, ਜਿਹੜੀ ਇਹ ਪੰਜਾਬੀ ਹੈ, ਇਹ ਉਸੇ ਤਰੀਕੇ ਨਾਲ ਜ਼ਿੰਦਾ ਰਹਿ ਸਕਦੀ ਹੈ ਜਿੱਦਾਂ ਤੱਕ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਨੇ ਉਹ ਪੰਜਾਬੀ ਘਰ ਬੋਲਣ ਤੇ ਬੱਚਿਆਂ ਨੂੰ ਪੰਜਾਬੀ ਦਾ ਕਹਿਣ, ਤੇ ਫਿਰ ਹੀ ਪੰਜਾਬੀ ਜ਼ੁਬਾਨ ਜ਼ਿੰਦਾ ਰਹਿ ਸਕਦੀ ਹੈ। ਤੇ ਅਸੀਂ ਤੁਹਾਨੂੰ ਫਿਰ ਮਿਲਣ ਦਾ ਵਾਅਦਾ ਕਰਦੇ ਹਾਂ। ਅਸੀਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਪੰਜਾਬੀ ਜ਼ੁਬਾਨ ਵਾਸਤੇ ਤੇ ਪੰਜਾਬੀ ਦੇ ਲੋਕਾਂ ਨੂੰ ਅੱਗੇ ਲਿਆਉਣ ਵਾਸਤੇ ਇਸੇ ਤਰ੍ਹਾਂ ਤੁਹਾਨੂੰ ਨਜ਼ਰ ਆਉਂਦੇ ਰਵਾਂਗੇ ਤੇ ਇਹਨਾਂ ਲੋਕਾਂ ਨਾਲ ਮਿਲਦੇ ਰਵਾਂਗੇ। ਸਤਿ ਸ਼੍ਰੀ ਅਕਾਲ।